ਪਿਛਲੇ ਲਗਭਗ 3 ਦਹਾਕਿਆਂ ਤੋਂ ਸਿੱਖ ਕੌਮ ਘੱਲੂਘਾਰਿਆਂ ਅਤੇ ਨਸਲਕੁਸ਼ੀਆਂ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਪਰ ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਦੇ ਪਾਂਧੀ ਗੁਰੂ ਨਾਨਕ ਸਾਹਿਬ ਦੇ ਇਸ ਫਰਮਾਨ ਵਿੱਚ ਯਕੀਨ ਰੱਖਦੇ ਹਾਂ। ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਸੱਚ ਦਾ ਪੈਂਡਾ ਬਿਖੜਾ ਹੈ, ਪਰ ਕੂੜ ਦੀ ਮੱਸਿਆ ਬਹੁਤੀ ਦੇਰ ਸੱਚ ਦੇ ਚਾਨਣ ਨੂੰ ਛੁਪਾ ਨਹੀਂ ਸਕਦੀ। ਇਤਿਹਾਸਕ ਤੱਥਾਂ ਅਤੇ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਵਿਚਲੇ ਸੱਚ ਦੇ ਰੂਬਰੂ ਹੋਣ ਲਈ ਮੇਰੇ ਨਾਲ ਸ਼ਾਮਲ ਹੋਵੋ ਪ੍ਰੋਗਰਾਮ ਸੱਚੋ ਸੱਚ ਵਿੱਚ। ਮੰਡੇ ਥਰੂ ਫਰਾਈਡੇ 8 ਵਜੇ ਸ਼ਾਮ TV 84 ਤੇ। ਸਿੱਖ ਮਸਲਿਆਂ ਉੱਪਰ ਤਿੱਖੀ ਨਜ਼ਰ ਪ੍ਰੋਗਰਾਮ ਸੱਚੋ ਸੱਚ ਵਿੱਚ ਮੰਡੇ ਥਰੂ ਫਰਾਈਡੇ 8 PM ਲਾਈਵ ਓਨਲੀ ਔਨ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਦਾ ਦਿਲ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 22 ਨਵੰਬਰ 2013 7 ਮੱਘਰ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਸਿਲਸਿਲਾ ਸਾਡੀਆਂ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਵਜੀਰ ਤੋਂ ਵੀਰ ਪਰਮਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਦੋਂ ਵਾਈਟ ਹਾਊਸ ਵਿਖੇ ਮਨਾਏ ਗਏ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਨਾਲ ਸੰਬੰਧਿਤ ਮੀਡੀਆ ਖਬਰਾਂ ਦੇਖੀਆਂ ਤਾਂ ਮੈਨੂੰ ਜ਼ਬਰਦਸਤ ਧੱਕਾ ਲੱਗਾ ਕਿ ਇਸ ਵਾਰ ਕੁਝ ਜੁੱਤੀ ਚੱਟ ਵਿਅਕਤੀਆਂ ਨੇ ਭਾਰਤੀ ਅੰਬੈਸਡਰ ਨੂੰ ਵੀ ਸੱਦਿਆ ਹੋਇਆ ਸੀ। ਇਸ ਤਰ੍ਹਾਂ ਪਹਿਲੀ ਵਾਰ ਹੋਇਆ ਕਿ ਵਾਈਟ ਹਾਊਸ ਦੇ ਕਿਸੇ ਸਿੱਖ ਸਮਾਗਮ ਵਿੱਚ ਭਾਰਤੀ ਅੰਬੈਸੀ ਦਾ ਬੰਦਾ ਆਇਆ ਹੈ। ਮੀਡੀਆ ਰਿਪੋਰਟਾਂ ਵਿੱਚ ਵੀ ਸਾਰੀ ਕਹਾਣੀ ਇੰਡੀਅਨ ਏਜੰਟ ਦੇ ਦੇ ਦੁਆਲੇ ਹੀ ਘੁਮਾਈ ਗਈ। ਇਹ ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਵਸਦੇ ਸਿੱਖਾਂ ਲਈ ਇੱਕ ਬੜੇ ਧੱਕੇ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਅਮਰੀਕੀ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਆਪਣੀ ਲੱਤ ਅੜਾ ਰਹੀ ਹੈ। ਮੈਂ ਪਰਦੇਸੀ ਸਿੱਖਾਂ ਵਿਚਲੀ ਇਸ ਜੁੱਤੀ ਚੱਟ ਸ਼੍ਰੇਣੀ ਨੂੰ ਇਹ ਸਖਤ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਭਵਿੱਖ ਵਿੱਚ ਇਹੋ ਜਿਹੀ ਘਟਨਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇ ਇਹੋ ਜਿਹੀ ਕੋਈ ਹਰਕਤ ਨੂੰ ਮੁੜ ਦੁਹਰਾਉਣ ਦਾ ਯਤਨ ਹੋਇਆ ਤਾਂ ਫਿਰ ਇਹਨਾਂ ਨੂੰ ਸਿੱਖ ਸੰਗਤਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮੈਨੂੰ ਆਸ ਹੈ ਕਿ ਤੁਸੀਂ ਸੱਚੋ ਸੱਚ ਦੇ ਪਲੇਟਫਾਰਮ ਤੋਂ ਇਸ ਇਸ਼ੂ ਦੀ ਚਰਚਾ ਕਰਕੇ ਧੰਨਵਾਦੀ ਬਣਾਓਗੇ। ਗੁਰੂ ਫਤਿਹ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹ ਰੂਟੀਨ ਦੇ ਵਿੱਚ ਸਾਨੂੰ ਹੋਰ ਵੀ ਬਹੁਤ ਸਾਰੀਆਂ ਸਟੋਰੀਜ਼ ਭੇਜਦੇ ਨੇ ਜੀ, ਪਰ ਇਹ ਜਿਹੜੀ ਉਹਨਾਂ ਦੀ ਈਮੇਲ ਹੈ ਜਿਹੜੀ ਕੱਲ੍ਹ ਹੀ ਆਈ ਹੈ ਉਹਦੇ 'ਚ ਬਹੁਤ ਨਿੱਜੀ ਦੁੱਖ ਔਰ ਗਮ ਦਾ ਵੀ ਇਜ਼ਹਾਰ ਹੈ ਔਰ ਵਾਰਨਿੰਗ ਵੀ ਹੈ, ਸਟ੍ਰਿਕਟ ਵਾਰਨਿੰਗ ਵੀ ਹੈ। ਔਰ ਮੈਂ ਸਮਝਦਾ ਵੀ ਕਈ ਵਾਰ ਕੁਝ ਚੀਜ਼ਾਂ ਜਿਹੜੇ ਵੀ ਇੱਕ ਤਰ੍ਹਾਂ ਨਾਲ ਸੋਚਣ ਵਾਲੇ ਵੀਰ ਭੈਣਾਂ ਹੁੰਦੇ ਨੇ ਉਹਨਾਂ ਦੇ ਵਿੱਚ ਸਾਈਮਲਟੇਨੀਅਸਲੀ ਮਹਿਸੂਸ ਹੁੰਦੀ ਹੈ ਸਾਰੇ ਪਾਸੇ। ਸੋ ਪਿਛਲੇ 2 ਦਿਨ ਤੋਂ ਇਸ ਸੰਬੰਧੀ ਬਹੁਤ ਸਾਰੀਆਂ ਫੋਨ ਕਾਲਸ, ਮੈਸੇजेस ਔਰ ਪਰਸਨਲ ਕੰਸਰਨ ਜਿਹੜੇ ਨੇ ਥਰੂ ਆਊਟ ਸਿਰਫ ਅਮਰੀਕਾ ਹੀ ਨਹੀਂ ਹੋਰ ਥਾਵਾਂ ਤੋਂ ਵੀ ਵੀਰਾਂ ਭੈਣਾਂ ਨੇ ਜ਼ਾਹਰ ਕੀਤੇ ਨੇ। ਔਰ ਜਿਵੇਂ ਇਹਨਾਂ ਨੇ ਕਿਹਾ, ਬਹੁਤਿਆਂ ਨੇ ਇਹੀ ਕਿਹਾ ਜੀ ਵੀ ਕੀ ਗੱਲ ਹੁਣ ਜਿਹੜਾ ਸਾਡਾ ਵਾਈਟ ਹਾਊਸ ਹੈ ਜਿਹੜਾ ਕਿ ਅਮਰੀਕਨ ਸਿੱਖ ਬੀਇੰਗ ਅਮਰੀਕਨ ਸਿਟੀਜ਼ਨਸ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਆਨਰ ਦਿੱਤਾ ਹੈ ਜੀ ਕਿ ਹੁਣ ਉਹ ਸਾਡਾ ਵਾਈਟ ਹਾਊਸ ਵਾਲਾ ਫੰਕਸ਼ਨ ਵੀ ਇੰਡੀਅਨ ਐਂਬੈਸਡਰ ਜਾਂ ਉਹਨਾਂ ਦਾ ਕੋਈ ਦੁਮਛੱਲਾ ਆ ਕੇ ਹਾਈਜੈਕ ਕਰੇਗਾ। ਔਰ ਪ੍ਰਭਾਵ ਬਿਲਕੁਲ ਇਹੀ ਹੈ ਜੀ। ਔਰ ਇਹਦੇ 'ਚ ਇੱਕ ਗੱਲ ਉਹਨਾਂ ਨੇ ਜਿਹੜੀ ਇਹ ਕਹੀ ਹੈ ਕਿ ਵੀ ਇਹ ਇੰਡੀਅਨ ਐਂਬੈਸੀ ਨੂੰ ਜਿਹੜੀ ਕਿ ਪਹਿਲਾਂ ਹੀ ਦਖਲਅੰਦਾਜ਼ੀ ਕਰਦੀ ਹੈ ਜੀ ਸਾਡੇ ਗੁਰਦੁਆਰਿਆਂ ਦੇ ਮਾਮਲੇ 'ਚੋਂ, ਚੋਣਾਂ ਹੋਣ, ਅਦਾਲਤੀ ਕੇਸ ਹੋਣ ਜਾਂ ਵੀਜ਼ਿਆਂ ਦਾ ਡਰਾਵਾ ਦੇ ਕੇ ਜਿਹੜੇ ਪੰਥਕ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ ਜੀ। ਫਿਰ ਏਜੰਟ ਰੱਖੇ ਹੋਏ ਨੇ ਸਾਰਿਆਂ ਨੇ, ਉਹਨਾਂ ਦਾ ਨਿਊਯਾਰਕ ਕੌਂਸੂਲੇਟ ਹੋਏ, ਵਾਸ਼ਿੰਗਟਨ ਐਂਬੈਸੀ ਹੋਏ, ਸ਼ਿਕਾਗੋ ਹੋਏ, ਜਿੰਨਾ ਮਰਜ਼ੀ ਔਖਾ ਕੇਸ ਹੋਏ ਕਿਸੇ ਦਾ, ਕਿੰਨੀ ਵਾਰੀ ਪਾਸਪੋਰਟ ਡਿਨਾਈ ਕੀਤਾ ਹੋਏ, ਉਹ ਏਜੰਟ ਨੇ, ਤੁਸੀਂ ਉਹਨਾਂ ਦੇ ਨਾਲ ਸੌਦਾ ਕਰੋ, ਪੈਸੇ ਫੜਾਓ, ਪਾਸਪੋਰਟ ਤੁਹਾਨੂੰ ਘਰ ਆ ਕੇ ਦੇ ਜਾਂਦੇ ਨੇ। ਸੋ ਇਸ ਕਿਸਮ ਦੇ ਕਰਪਟ ਲੋਕ ਜਿਹੜੇ ਕਿ ਉਸ ਕਰਪਸ਼ਨ ਨੂੰ 13-14 ਹਜ਼ਾਰ ਮੀਲ ਦੂਰ ਲਿਆ ਕੇ ਇੱਥੋਂ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਪਹਿਲਾਂ ਹੀ ਖਰਾਬ ਕਰ ਰਹੇ ਸੀ, ਇਹ ਪਹਿਲਾ ਮੌਕਾ ਹੈ ਕਿ ਇਸ ਕਿਸਮ ਦੇ ਸਮਾਗਮ ਦੇ ਵਿੱਚ
ਇੰਡੀਅਨ ਐਮਬੈਸੀ ਦਾ ਕੋਈ ਨੁਮਾਇੰਦਾ ਜਿਹੜਾ ਸ਼ਾਮਲ ਹੋਇਆ ਜੀ ਔਰ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਹਾਲਾਂ ਮੇਰੇ ਜਿਹੜੇ ਕਿ ਇਸ ਫੰਕਸ਼ਨ ਨੂੰ ਕਿਉਂਕਿ ਆਰਗੇਨਾਈਜ਼ ਵਾਈਟ ਹਾਊਸ ਵਾਲਿਆਂ ਨੇ ਹੀ ਕੀਤਾ ਜੀ ਉਹਦੇ 'ਚ ਉਹਨਾਂ ਨੇ ਇਨਪੁਟ ਜ਼ਰੂਰ ਲਈ ਦੂਸਰੀਆਂ ਜਥੇਬੰਦੀਆਂ ਦੀ ਔਰ ਕਿਉਂਕਿ ਦੂਸਰੀ ਜਥੇਬੰਦੀਆਂ ਦੇ 4-5 ਗਰੁੱਪ ਨੇ ਜਿਨ੍ਹਾਂ ਨੂੰ ਉਹਨਾਂ ਨੇ ਲਿਸਟ ਦਿੱਤੀ ਸੀ ਕਿ ਜੀ ਤੁਸੀਂ ਦੱਸੋ ਵੀ ਕਿੰਨੇ ਕਿੰਨੇ ਬੰਦੇ ਤੁਹਾਡੇ ਆਉਣਗੇ। ਸੋ ਮੇਰਾ ਖਿਆਲ ਹੈ ਵੀ 150 ਦੇ ਕਰੀਬ ਕੋਈ ਬੰਦਾ ਉੱਥੇ ਸਾਰੇ ਆਏ ਨੇ ਅਮਰੀਕਾ ਭਰ 'ਚੋਂ ਜੀ ਉਹ 20-20 25-25 ਦੀ ਜਿਹੜੀ ਆ ਉਹਨਾਂ ਨੇ ਕੋਟਾ ਦਿੱਤਾ ਹੋਇਆ ਸੀ ਹਰ ਜਥੇਬੰਦੀ ਨੂੰ ਕਿ ਤੁਸੀਂ ਆਪਣੇ ਬੰਦੇ ਜਿਹੜੇ ਆ ਉਹਨਾਂ ਦੇ ਨਾਂ ਦਿਓ ਜੀ ਉਹਨਾਂ ਦੀ ਸਿਕਿਉਰਿਟੀ ਕਲੀਅਰੈਂਸ ਕਰਵਾ ਕੇ ਕਿਉਂਕਿ ਵਾਈਟ ਹਾਊਸ ਗੈਦਰਿੰਗ ਔਨ ਇਨਵੀਟੇਸ਼ਨ ਹੁੰਦੀ ਹੈ ਸਟ੍ਰਿਕਟਲੀ ਜੀ ਜੀ ਔਰ ਇਕੱਠ 'ਚ ਜਾਣ ਤੋਂ ਪਹਿਲਾਂ ਸਿਕਿਉਰਿਟੀ ਕਲੀਅਰੈਂਸ ਜਿਹੜੀ ਹੈ ਉਹ ਕਾਫੀ ਟਫ ਹੁੰਦੀ ਹੈ। ਇਸ ਲਈ ਕੁਛ ਜਿਹੜੇ ਪੰਥ ਪ੍ਰਸਤ ਖਾਲਿਸਤਾਨੀ ਵੀਰ ਭੈਣਾਂ ਨੇ ਉਹਨਾਂ ਨੂੰ ਉਹ ਸਿਕਿਉਰਿਟੀ ਕਲੀਅਰੈਂਸ 'ਚੋਂ ਡਿਨਾਈ ਵੀ ਕਰ ਦਿੱਤਾ ਗਿਆ ਸੀ ਪਿਛਲੇ ਸਾਲਾਂ 'ਚ ਜੀ। ਇਸ ਲਈ ਪਹਿਲਾਂ ਹੀ ਇਸ ਕਰਾਊਡ ਦੇ ਵਿੱਚ ਜਿਹੜੇ ਹੈ ਮਿਕਸ ਜੇ ਲੋਕ ਜਾਂਦੇ ਨੇ। ਮਿਕਸ ਤੋਂ ਮੇਰਾ ਮਤਲਬ ਹੈ ਕਿ ਜਿਹੜੇ ਬਿਲਕੁਲ ਕਲੀਅਰ ਕੱਟ ਲਾਈਨ 'ਤੇ ਖਲੋਤੇ ਨੇ ਉਹਨਾਂ ਨੂੰ ਉਹ ਐਨਕਰੇਜ ਨਹੀਂ ਕਰਦੇ ਜੀ ਲੇਕਿਨ ਇਹਦੇ ਬਾਵਜੂਦ ਕਿਉਂਕਿ ਕੋਈ ਪਹਿਲੀ ਵਾਰ ਨਹੀਂ ਹੈ ਵੀ ਵਾਈਟ ਹਾਊਸ 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ। ਹਾਲਾਂਕਿ ਇੱਕ ਬੜੇ ਅਣਖੀ ਸਿੰਘ ਜਿਹੜੇ ਕਿ ਪਿਛਲੇ 2 ਸਾਲ ਤੋਂ ਲਗਾਤਾਰਤਾ ਨਾਲ ਉਸ ਸਮਾਗਮ 'ਚ ਸ਼ਾਮਲ ਹੁੰਦੇ ਸੀ ਜੀ ਉਹ ਇਸ ਵਾਰ ਨਹੀਂ ਆਏ। ਹਾਲਾਂ ਉਹਨਾਂ ਨਾਲ ਗੱਲ ਤਾਂ ਮੇਰੀ 2-3 ਦਿਨ ਪਹਿਲਾਂ ਹੀ ਹੋਈ ਸੀ, ਇਹ ਡਿਵੈਲਪਮੈਂਟ ਤਾਂ ਬਾਅਦ 'ਚ ਆਈ ਮੀਡੀਆ 'ਚ। ਜੀ ਤਾਂ ਉਹਨਾਂ ਨੂੰ ਮੈਂ ਪੁੱਛਿਆ ਸੀ, ਮੈਂ ਕਿਹਾ ਜੀ ਐਤਕੀ ਤੁਸੀਂ ਨਹੀਂ ਆ ਰਹੇ? ਕਹਿੰਦੇ ਜੀ ਨਹੀਂ, ਇਹ ਤਾਂ ਸਾਡੀ ਬੇਇੱਜ਼ਤੀ ਕਰਦੇ ਨੇ। ਮੈਂ ਕਿਹਾ ਜੀ ਕਿਉਂ? ਉਹ ਕਹਿੰਦੇ ਦੀਵਾਲੀ ਹੈ, ਈਦ ਹੈ, ਜਾਂ ਪ੍ਰੈਜ਼ੀਡੈਂਟ ਆਪ ਮੌਜੂਦ ਹੁੰਦਾ ਹੈ ਜਾਂ ਫਸਟ ਲੇਡੀ ਮੌਜੂਦ ਹੁੰਦੀ ਹੈ। ਜੀ ਹੁਣ 2 ਸਾਲ ਤੋਂ ਬਾਅਦ ਤੀਸਰਾ ਸਾਲ ਆ ਗਿਆ ਹੈ। ਵਾਈਟ ਹਾਊਸ 'ਚ ਫੰਕਸ਼ਨ ਰੱਖਣ ਦਾ ਮਤਲਬ ਕੀ ਹੈ ਜੇ ਪ੍ਰੈਜ਼ੀਡੈਂਟ ਆਪ ਨਹੀਂ ਹੋਣਾ ਜੀ ਜੀ ਜਾਂ ਘੱਟੋ ਘੱਟ ਫਸਟ ਲੇਡੀ ਉੱਥੇ ਹੋਏ। ਉਹਨਾਂ ਨੇ ਕਿਹਾ ਜੀ ਮੈਂ ਤਾਂ ਉਹਨਾਂ ਨੂੰ ਇਹ ਪ੍ਰੋਟੈਸਟ 'ਚ ਲਿਖਿਆ ਕਿ ਵੀ ਇਹ ਤੁਸੀਂ ਸਾਡੀ ਇਨਸਲਟ ਕੀਤੀ ਹੈ ਕਿ ਵੀ ਜੇ ਪ੍ਰੈਜ਼ੀਡੈਂਟ ਫਸਟ ਲੇਡੀ ਨਹੀਂ ਆਉਂਦੀ, ਚੀਫ ਐਗਜ਼ੈਕਟਿਵ ਆ ਗਿਆ, ਹੋਰ ਆ ਗਏ, ਉਹਦਾ ਕੀ ਮਤਲਬ ਹੈ? ਵੀ ਇਹ ਤਾਂ ਵਾਈਟ ਹਾਊਸ ਦਾ ਇੱਕ ਕਮਰੇ 'ਚ ਤੁਸੀਂ ਦੀਵਾਨ ਕਰਕੇ ਆ ਗਏ, ਉਹ ਤਾਂ ਅਸੀਂ ਕਿਤੇ ਵੀ ਕਰ ਸਕਦੇ। ਜੀ ਜੀ ਸੋ ਇਹ ਪਹਿਲਾਂ ਹੀ ਰੋਸ ਦੀ ਗੱਲ ਸੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇਸ ਗੱਲ ਦਾ ਫਾਇਦਾ ਉਠਾਇਆ ਉਹਨਾਂ ਨੇ। ਔਰ ਮੈਂ ਇੱਕ ਹੋਰ ਵੀ ਦੇਖ ਰਿਹਾ ਸੀ ਕਿਉਂਕਿ ਮੈਂ ਕੁਛ ਟੂ ਐਂਡ ਫਰੋ ਈਮੇਲਸ ਦੇਖੀਆਂ ਨੇ ਜਿਹੜੀਆਂ ਵਾਈਟ ਹਾਊਸ ਨੇ ਕੁਛ ਗਰੁੱਪਾਂ ਨੂੰ ਭੇਜੀਆਂ ਇਨਵੀਟੇਸ਼ਨ ਦੇ ਲਈ। ਉਹਨਾਂ ਦੇ ਵਿੱਚ ਗੌਤਮ ਨਾਂ ਦਾ ਬੰਦਾ ਹੈ ਜਿਹੜਾ ਕਿ ਆਰਗੇਨਾਈਜ਼ ਕਰ ਰਿਹਾ ਸੀ ਵੀ ਕਿਹਨੇ ਆਉਣਾ ਅਤੇ ਕਿਹਨੇ ਨਹੀਂ ਆਉਣਾ। ਜੀ ਸੋ ਜ਼ਾਹਰ ਹੈ ਵੀ ਜਿਹੜੀ ਇੰਡੀਅਨ ਇਨਫਿਲਟ੍ਰੇਸ਼ਨ ਹੈ ਉਹ ਸਾਰੇ ਪਾਸੇ ਹੋਈ ਹੈ। ਉਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਕਮਿਊਨਿਟੀ ਲਿਏਜ਼ਨ ਪਰਸਨ ਰਿਹਾ ਵਾਈਟ ਹਾਊਸ ਦਾ ਪੌਲ ਮੈਂਟੇਰੋ, ਜਿਹੜਾ ਹੁਣ ਵੀ ਸੀ ਬਟ ਸ਼ਾਇਦ ਉਹਦੀ ਖਤਮ ਹੋ ਗਿਆ ਉਹ ਜਿਹੜਾ ਉਹਦਾ ਨੌਕਰੀ ਦਾ ਕਾਰਜਕਾਲ ਸੀ, ਇੱਥੇ ਉਹ ਜਾ ਰਿਹਾ। ਸੋ ਇਹ ਸ਼ਾਇਦ ਜਿਹੜਾ ਨਵਾਂ ਰੱਖਿਆ ਗੌਤਮ, ਉਹ ਪਹਿਲਾਂ ਹੀ ਜਿਹੜਾ ਉਹ ਇੰਡੀਅਨ ਹੈ। ਔਰ ਜ਼ਾਹਰ ਹੈ ਵੀ ਇਹ ਜਦੋਂ ਇਹ ਵੜ ਜਾਂਦੇ ਨੇ ਵਿੱਚ ਕਿਸੇ ਸਿਸਟਮ ਦੇ, ਫਿਰ ਤੁਸੀਂ ਬਾਹਰੋਂ ਪ੍ਰਭਾਵ ਪਾਉਣਾ ਵੀ ਚਾਹੋ ਕਿਉਂਕਿ ਅਮਰੀਕਨ ਬਹੁਤ ਵਾਰੀ ਜਿਹੜੇ ਖਾਸ ਤੌਰ 'ਤੇ ਗੋਰੇ ਨੇ ਉਹ ਇੰਡੀਆ ਦੀ ਸਿਚੁਏਸ਼ਨ ਬਾਰੇ ਬਹੁਤੇ ਪਾਰਟਿਕੂਲਰ ਨਹੀਂ ਹੈਗੇ ਵੀ ਉੱਥੇ ਕੀ ਹੈ। ਉਹਨਾਂ ਦੇ ਲਈ ਉਹ ਅਜੇ ਵੀ ਇੰਡੀਆ ਦਾ ਕਨਸੈਪਟ ਇੱਕ ਡਿਫਰੈਂਟ ਕਨਸੈਪਟ ਹੈ। ਸੋ ਮੈਂ ਸਮਝਦਾ ਵੀ ਇੰਡੀਅਨ ਐਮਬੈਸੀ ਨੇ ਇਸ ਗੌਤਮ ਰਾਹੀਂ ਔਰ ਇਹ ਵੀ ਗੱਲ ਲਈ ਸਿੱਖਾਂ ਨੂੰ ਜਿਹੜੇ ਗਰੁੱਪਸ ਦੇ ਨੁਮਾਇੰਦੇ ਗਏ ਨੇ ਉਹਨਾਂ ਨੂੰ ਵੀ ਜਿਹੜਾ ਸਬਜੈਕਟ ਟੂ ਕੁਐਸਚਨ ਕਰਨਾ ਚਾਹੀਦਾ ਕਿ ਕੀ ਉਹਨਾਂ ਨੂੰ ਪਤਾ ਸੀ ਇੰਡੀਅਨ ਐਮਬੈਸਡਰ ਆ ਰਹੇ। ਨੰਬਰ 2 ਮੈਨ ਉਹ ਵੀ ਉਹਨਾਂ ਨੇ ਇੱਕ ਸਿੱਖ ਲੱਭਿਆ ਪੱਗ ਵਾਲਾ ਤਰਨਜੀਤ ਸੰਧੂ। ਇਹੀ ਬੰਦਾ ਪਹਿਲਾਂ ਯੂਬਾ ਸਿਟੀ ਵੀ ਗਿਆ ਨਵੰਬਰ ਦੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦੇ 4-5 ਦਿਨ ਪਹਿਲਾਂ ਕਿਉਂਕਿ ਉਹਨੂੰ ਪਤਾ ਹੈ ਜਿਹੜੀ ਗੱਲ ਪਰਮਜੀਤ ਸਿੰਘ ਹੋਰਾਂ ਨੇ ਕਹੀ ਹੈ ਕਿ ਹੁਣ ਫਿਰ ਸੰਗਤਾਂ ਦੇ ਰੋਹ ਦਾ ਟਾਕਰਾ ਕਰਨ ਉੱਥੇ ਤਾਂ ਚੋਰੀ ਛਿਪੇ ਗਿਆ। ਵਾਈਟ ਹਾਊਸ 'ਚ ਜੇ ਇਨਵੀਟੇਸ਼ਨ ਆਇਆ ਹੋਏਗਾ ਜ਼ਾਹਰ ਹੈ। ਸੋ ਮੈਂ ਸਮਝਦਾ ਵੀ ਜਿਹੜੇ 4-5 ਗਰੁੱਪ ਇਸ ਆਰਗੇਨਾਈਜੇਸ਼ਨ ਦੇ ਵਿੱਚ ਇਸ ਫੰਕਸ਼ਨ ਦੇ ਇਨਵੋਲਵ ਨੇ ਇਹ ਉਹਨਾਂ ਤੋਂ ਇਨਕੁਆਇਰ ਹੋਣਾ ਚਾਹੀਦਾ ਹੈ, ਸੰਗਤਾਂ ਜੋ ਆਨਸਰੇਬਲ ਹੋਣ ਕਿ ਕੀ ਉਹਨਾਂ ਨੂੰ ਪਤਾ ਸੀ ਕਿ ਇੰਡੀਅਨ ਐਮਬੈਸਡਰ ਆ ਰਹੇ, ਅਤੇ ਜੇ ਪਤਾ ਸੀ ਤਾਂ ਉਹਨਾਂ ਨੇ ਇਸ ਦੇ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂ ਉਹਨਾਂ ਨੂੰ ਇਹ ਕਿਉਂ ਨਹੀਂ ਐਜ਼ ਏ ਕੰਡੀਸ਼ਨ ਰੱਖੀ ਕਿ ਭਾਈ ਇਹ ਅਮਰੀਕਨ ਸਿੱਖਾਂ ਦਾ ਫੰਕਸ਼ਨ ਹੈ। ਯੂਨਾਈਟਿਡ ਸਿੱਖਸ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਅਮਰੀਕਨ ਸਿਟੀਜ਼ਨਸ ਨੂੰ ਐਕੋਮੋਡੇਟ ਕਰ ਰਿਹਾ। ਸਿੱਖਿਜ਼ਮ ਇੰਡੀਆ ਦੇ ਨਾਂ ਹੈ, ਰਜਿਸਟਰੀ ਕਰਾਈ ਹੋਈ ਹੈ ਇੰਡੀਆ ਨੇ ਵੀ ਜਿੱਥੋਂ ਸਿੱਖ ਆਏ ਨੇ ਉੱਥੇ ਨਸਲਕੁਸ਼ੀ ਹੋ ਰਹੀ ਹੈ। ਤੁਸੀਂ ਨੌਜਵਾਨ ਉਹਨਾਂ ਦੇ ਜੇਲ੍ਹਾਂ 'ਚ ਦਿੱਤੇ ਹੋਏ ਨੇ। ਪੰਜਾਬ ਨੂੰ ਤੁਸੀਂ ਇੱਕ ਪ੍ਰਿਜ਼ਨ ਬਣਾਇਆ ਹੋਇਆ ਹੈ। ਸਾਰੀ ਤੁਸੀਂ ਜਵਾਨੀ ਨੂੰ ਸ਼ਰਾਬੀਆਂ ਦੇ ਹਵਾਲੇ ਕੀਤਾ ਹੋਇਆ, ਨਸ਼ਿਆਂ ਦੇ ਹਵਾਲੇ ਕੀਤਾ ਹੋਇਆ ਸ਼ਰਾਬੀ ਬਣਾ ਕੇ। ਔਰ ਇੰਡੀਅਨ ਐਮਬੈਸਡਰ ਜੇ ਇੱਥੇ US ਦੇ ਸਿੱਖਾਂ ਦੇ ਫੰਕਸ਼ਨਸ ਦੇ ਵਿੱਚ ਆ ਕੇ ਡੋਮੀਨੇਟ ਕਰਦੇ ਤਾਂ ਜ਼ਾਹਰ ਹੈ ਕਿ ਵੀ ਇਹ ਕਿਤੇ ਨਾ ਕਿਤੇ ਇੱਕ ਬੜਾ ਗੰਭੀਰ ਲੈਪਸ ਹੋਇਆ। ਇਹਨਾਂ ਗਰੁੱਪਸ ਨੂੰ ਵੀ ਜਿਹੜਾ ਇਸ ਬਾਰੇ ਜ਼ਰੂਰ
ਜਿਹੜਾ ਹੈ ਉਹ ਆਨਸਰੇਬਲ ਬਣਾਇਆ ਜਾਣਾ ਚਾਹੀਦਾ ਜੀ। ਔਰ ਜਿਹੜੀ ਮੈਂ ਗੱਲ ਸਮਝਦਾ ਕਿ ਜਿਹੜਾ ਸਾਡਾ ਆਰਗੂਮੈਂਟ ਵੀ ਹੋਣਾ ਚਾਹੀਦਾ, ਇਸ ਲਈ ਜੇ ਲੋੜ ਹੋਏ ਔਰ ਮੈਂ ਸਮਝਦਾ ਵੀ ਕੋਈ ਕੈਂਪੇਨ ਵੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਵਾਈਟ ਹਾਊਸ ਨੂੰ ਲਿਖਣ ਦੀ ਕਿ ਵੀ ਇਹ ਇਨਸਲਟ ਹੈ ਅਮਰੀਕਨ ਸਿੱਖਾਂ ਦੀ, ਕਿ ਤੁਸੀਂ ਕੋਈ ਸਾਨੂੰ ਆਨਰ ਨਹੀਂ ਕੀਤਾ ਉੱਥੇ ਫੰਕਸ਼ਨ ਰੱਖ ਕੇ, ਕਿ ਇੰਡੀਆ ਐਂਬੈਸਡਰ ਸਾਡੀ ਨੁਮਾਇੰਦਗੀ ਨਹੀਂ ਕਰਦਾ ਹੈ, ਉਹ ਇੰਡੀਆ ਦੀ ਨੁਮਾਇੰਦਗੀ ਕਰਦਾ, ਉਹ ਇੱਥੇ ਡਿਪਲੋਮੈਟਿਕ ਸਟੇਟਸ ਦੇ ਉੱਤੇ ਹੈ। ਸੋ ਇੱਥੇ ਕੋਈ ਇੰਡੀਆ ਦੇ ਸਿੱਖ ਨਹੀਂ ਨੇ ਜੀ ਜੀ ਕਿ ਜਿਨ੍ਹਾਂ ਨੂੰ ਉਹ ਉੱਥੇ ਉਹਨਾਂ ਨੇ ਬਾਦਲ ਤੇ ਤਲਵੰਡੀ ਲੱਭੇ ਹੋਏ ਨੇ, ਜਿਹੜੇ ਉਹਨਾਂ ਦੇ ਜਿਹੜੇ ਨੇ ਜੁੱਤੀ ਚੱਟ ਨੇ ਜੀ। ਔਰ ਮੈਂ ਫਾਈਨਲ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਉਸ ਨੂੰ ਮੈਂ ਐਂਡੋਰਸ ਕਰਨਾ ਚਾਹੁੰਦਾ ਜੀ ਜੀ ਕਿ ਇਸ ਗੱਲ ਦਾ, ਕਿਉਂਕਿ ਇਹਦੇ ਤੋਂ ਇਹ ਹੈ ਵੀ ਜਿਵੇਂ ਸਾਦਾ ਪੰਜਾਬੀ 'ਚ ਕਹਿੰਦੇ ਨੇ ਵੀ ਮੂੰਹ ਪੈ ਗਿਆ। ਸੋ ਹੁਣ ਇਹ ਇੰਡੀਅਨ ਐਮਬੈਸੀ ਵਾਲਿਆਂ ਨੂੰ ਮੂੰਹ ਪੈ ਗਿਆ, ਯੂਬਾ ਸਿਟੀ ਵੀ ਉਹਨਾਂ ਨੇ ਸਿਰ ਕੱਢਿਆ ਥੋੜ੍ਹਾ ਜਿਹਾ ਜਾ ਕੇ, ਇੱਥੇ ਵੀ ਜਿਹੜਾ ਉਹ ਆ ਗਏ। ਸੋ ਹੁਣ ਇਹਨਾਂ ਨੂੰ ਇਹ ਮੈਸੇਜ ਦੇ ਦੇਣਾ ਚਾਹੀਦਾ ਹੈ ਕਿ ਔਰ ਇਹ ਸਿੰਘਾਂ ਨੂੰ ਸਿੰਘਣੀਆਂ ਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ। ਹੋ ਸਕਦਾ ਹੈ ਕੱਲ੍ਹ ਨੂੰ ਕਿਸੇ ਫਾਰਮੈਟ 'ਤੇ ਮੈਂ ਜਾਵਾਂ ਤਾਂ ਮੈਨੂੰ ਲੱਗੇ ਉੱਥੇ ਐਂਬੈਸਡਰ ਕੌਂਸੂਲੇਟ ਬੈਠੇ ਜੀ ਜੀ। ਔਰ ਇੱਕ ਵਾਰੀ ਇਸ ਤਰ੍ਹਾਂ ਹੋਇਆ, ਮੈਂ ਕੋਈ ਪਰਸਨਲ ਪੈਟ ਤਾਂ ਨਹੀਂ ਕਰਨਾ ਚਾਹੁੰਦਾ ਆਪਣੀ ਬੈਕ, ਬਟ ਜਦੋਂ ਬਲਬੀਰ ਸਿੰਘ ਸੋਢੀ 9/11 ਤੋਂ ਬਾਅਦ ਜਿਹੜਾ 4 ਦਿਨ ਬਾਅਦ ਉਹਦਾ ਕਤਲ ਹੋਇਆ ਹੈ, ਹੇਟ ਕ੍ਰਾਈਮ ਸੀ ਜੀ। ਔਰ ਜ਼ਾਹਰ ਹੈ ਵੀ ਸਟੇਟ ਆਫ ਅਰੀਜ਼ੋਨਾ ਨੇ, ਕਿਉਂਕਿ ਮੈਸਾ ਅਰੀਜ਼ੋਨਾ 'ਚ ਹੈ, ਬੜਾ ਵੱਡਾ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਔਰ ਉਹਦੇ 'ਚ ਜਿਹੜਾ ਉਹਨਾਂ ਨੇ ਸਾਰਿਆਂ ਨੂੰ ਜਿਹੜਾ ਹਜ਼ਾਰਾਂ ਲੋਕ ਇਕੱਠੇ ਹੋਏ, ਸੈਕਟਰੀ ਆਫ ਸਟੇਟ ਉਹਨਾਂ ਦੀ ਪੂਰਾ ਬਾਹਰ ਰੱਖਿਆ ਸੀ ਉਹਨਾਂ ਨੇ ਫਿਨਿਕਸ ਦੇ ਵਿੱਚ। ਮੈਂ ਵੀ ਫਲਾਈ ਕਰਕੇ ਉਹਦੇ 'ਚ ਗਿਆ ਕਿਉਂਕਿ ਬਲਬੀਰ ਸਿੰਘ ਸੋਢੀ ਦੀ ਫੈਮਿਲੀ ਮੈਨੂੰ ਸੈਨ ਫਰਾਂਸਿਸਕੋ ਤੋਂ ਹੀ, ਕਿਉਂਕਿ ਇੱਧਰੋਂ ਹੀ ਮੂਵ ਹੋਏ ਸੀ, ਜਾਣਦੇ ਸੀ। ਔਰ ਵੈਸੇ ਵੀ ਮੈਂ ਮਹਿਸੂਸ ਕੀਤਾ ਕਿ ਕਮਿਊਨਿਟੀ ਦਾ ਜਿਹੜਾ ਇਹ ਬੜਾ ਵੱਡਾ ਇੱਕ ਟ੍ਰੈਜਡੀ ਹੈ ਔਰ ਮੈਂ ਉੱਥੇ ਹੋਣਾ ਚਾਹੀਦਾ। ਹਾਲਾਂ ਉਦੋਂ ਹਾਲਾਤ ਬੜੇ ਖੌਫਜ਼ਦਾ ਸੀ, ਬਹੁਤ ਸਾਰੇ ਜਿਹੜੇ ਜਹਾਜ਼ ਨੇ ਉਹ ਰਿਪੋਰਟਾਂ 'ਤੇ ਹੀ ਸੀ, ਕੋਈ ਉਡਾਨਾਂ ਨਹੀਂ ਸੀ ਹੋ ਰਹੀਆਂ, ਚਾਰ ਪਾਸੇ ਖੌਫ ਸੀ। ਸੋ ਖੈਰ ਉਹਨਾਂ ਦੀ ਪਹਿਲਾਂ ਕ੍ਰੀਮੇਸ਼ਨ ਹੋਈ ਔਰ ਬਾਅਦ ਜਦੋਂ ਉਹਨਾਂ ਦੀ ਕ੍ਰੀਮੇਸ਼ਨ ਸਰਵਿਸ ਦੇ ਉੱਤੇ ਜਿਹੜਾ ਇੰਡੀਅਨ ਕੌਂਸੂਲੇਟ ਵੀ ਜਿਹੜਾ ਉਹ ਹਿਊਸਟਨ ਜਾਂ ਪਤਾ ਨਹੀਂ ਕਿਸ ਏਰੀਆ ਦਾ ਸੀਗਾ, ਬਟ ਕੌਂਸੂਲੇਟ ਇੰਡੀਅਨ ਨੁਮਾਇੰਦੇ ਆ ਜਿਹੜਾ ਉੱਥੇ ਆਇਆ ਹੋਇਆ ਸੀਗਾ। ਹੁਣ ਅੰਦਰ ਵਾਲੇ ਫਾਰਮੈਟਸ ਤਾਂ ਤੁਸੀਂ ਕੁਝ ਕਰ ਨਹੀਂ ਸੀ ਸਕਦੇ ਕਿਉਂਕਿ ਉਹ ਸਟੇਟ ਆਰਗੇਨਾਈਜ਼ਡ ਫੰਕਸ਼ਨ ਸੀ। ਹੁਣ ਜਦੋਂ ਅਸੀਂ ਸਰਕਲ ਦੇ ਵਿੱਚ ਖੜੇ ਸੀ, ਜੋ ਹੀ ਫੰਕਸ਼ਨ ਖਤਮ ਹੋਣ ਦੇ ਨੇੜੇ ਆਇਆ ਤੇ ਉਹ ਕੌਂਸੂਲੇਟ ਜਿਹੜਾ ਜਿੰਨੇ ਖੜੇ ਸੀ ਉਹਨਾਂ ਦੇ ਨਾਲ ਹੱਥ ਮਿਲਾਉਂਦਾ ਮੇਰੇ ਕੋਲ ਆਇਆ, ਉਹਨੇ ਇੱਦਾਂ ਹੱਥ ਕੀਤਾ, ਉਹਨੂੰ ਮੈਂ ਕਿਹਾ ਨੋ ਇਟਸ ਏ ਮਰਡਰਰ ਹੈਂਡ, ਇਸ ਹੱਥ ਨੇ ਹਜ਼ਾਰਾਂ ਮੇਰੇ ਭਰਾਵਾਂ ਭੈਣਾਂ ਦਾ ਜਿਹੜਾ ਉਹ ਖੂਨ ਕੀਤਾ ਹੈ, ਇਹ ਹੱਥ ਨੂੰ ਜਿਹੜਾ ਮੈਂ ਟੱਚ, ਉਹ ਬੜਾ ਉਹਨੇ ਹਿਊਮਿਲੇਟਿਡ, ਸਾਰੇ ਵੀ ਜਿਹੜੇ ਚਾਰਜ ਮੇਰੇ ਸੀ ਉਹਨਾਂ ਨੇ ਦੇਖਿਆ, ਉਹ ਇੰਨਾ ਸ਼ਰਮਿੰਦਾ ਹੋ ਕੇ ਉੱਥੋਂ ਹੀ ਉਹਨੇ ਹੱਥ ਆਪਣਾ ਵਾਪਸ ਲੈ ਕੇ ਤਾਂ ਉਹ ਮੁੜ ਗਿਆ। ਸੋ ਕਈ ਵਾਰੀ ਇਹ ਸਿਚੁਏਸ਼ਨ ਬਣ ਸਕਦੀ ਹੈ ਕਿ ਜਿੱਥੇ ਥਰਡ ਪਾਰਟੀ ਕੋਈ ਫੰਕਸ਼ਨ ਆਰਗੇਨਾਈਜ਼ ਕਰ ਰਹੀ ਹੈ, ਤੁਹਾਨੂੰ ਨਹੀਂ ਪਤਾ ਹੈ ਵੀ ਤੁਸੀਂ ਬੰਪ ਇਨ ਕਰ ਦਿਓ, ਪਰ ਮੈਂ ਸਮਝਦਾ ਵੀ ਇਹ ਹਰ ਸਿੰਘ ਸਿੰਘਣੀ ਦਾ ਫਰਜ਼ ਹੈ ਕਿ ਜਿੱਥੇ ਵੀ ਕੋਈ ਇਸ ਕਿਸਮ ਦਾ ਹੋਏ ਉੱਥੇ ਫਿਰ ਬੋਤਾ ਸਿੰਘ ਗਰਜਾ ਸਿੰਘ ਦੀ ਤਰ੍ਹਾਂ ਸਟੈਂਡ ਲੈ ਲੈਣ ਔਰ ਇਹਨਾਂ ਨੂੰ ਮੈਸੇਜ ਜ਼ਰੂਰ ਜਾਏ ਕਿ ਵੀ ਇਹ ਨਹੀਂ ਹੈ ਕਿ ਵੀ ਤੁਸੀਂ ਉੱਥੇ ਸਾਡੀ ਨਸਲਕੁਸ਼ੀ ਕਰਕੇ ਸਾਡੇ ਹਜ਼ਾਰਾਂ ਭੈਣ ਭਰਾ ਮਾਰ ਕੇ ਇੱਥੇ ਤੁਸੀਂ ਬੜੇ ਗੁੱਡ ਇੰਡੀਅਨ ਬਣੇ ਹੋਏ ਹੋ ਕਿ ਜੀ ਤੁਸੀਂ ਬਹੁਤ ਭਲੇ ਲੋਕ ਹੋ ਜੀ। ਔਰ ਨਿੱਜ ਨਾਲ ਵਿਰੋਧ ਨਹੀਂ ਹੈ, ਮੈਂ ਜਾਣਦਾ ਵੀ ਨਹੀਂ ਸੀ ਕੌਣ ਹੈ ਉਹ ਕੌਂਸੂਲੇਟ, ਕੌਣ ਹੈ, ਬੰਗਾਲੀ ਹੈ, ਮਦਰਾਸੀ ਹੈ, ਬਿਹਾਰੀ ਹੈ, ਕੋਈ ਸਿੱਖ ਵੀ ਹੁੰਦਾ, ਮੈਂ ਇਹੀ ਵਰਤਾਰਾ ਕਰ ਰਿਹਾ ਸੀ। ਉਹਦਾ ਰੀਜ਼ਨ ਕਿ ਉਹ ਨੁਮਾਇੰਦਗੀ ਕਰਦਾ ਹੈ ਉਸ ਸਟੇਟ ਦੀ, ਜਿਹੜੀ ਸਟੇਟ ਨੇ ਸਾਡੇ ਅਕਾਲ ਤਖਤ ਨੂੰ ਢਾਇਆ, ਸਾਡੇ ਹਰਮੰਦਰ ਤੇ ਹਮਲਾ ਕੀਤਾ, ਜਿਹੜੀ ਸਟੇਟ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਜਿਹੜੀ ਸਟੇਟ 29 ਸਾਲਾਂ ਤੋਂ ਕਾਤਲਾਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਸੋ ਇਹ ਬੜੀ ਚਲਾਕੀ ਕਰ ਰਹੇ ਨੇ ਇੰਡੀਅਨ ਕਿ ਉਹਨਾਂ ਨੇ ਇੱਕ ਸਿੱਖ ਰੱਖ ਲਿਆ, ਤਰਨਜੀਤ ਸਿੰਘ ਸੰਧੂ ਨਾਂ ਦਾ ਬੰਦਾ, ਇਹ ਡਿਪਟੀ ਹੈ ਮਿਸ਼ਨ ਦੇ ਵਿੱਚ ਨੰਬਰ 2, ਇਹਨੂੰ ਉਹਨਾਂ ਨੇ ਅੱਗੇ ਕੀਤਾ ਹੋਇਆ ਤਾਂ ਕਿ ਸਿੱਖ ਵੀ ਜਿਹੜੇ ਕਹਿਣ ਜੀ ਚਲੋ ਕੋਈ ਨਹੀਂ ਇਹ ਪੱਗ ਵਾਲਾ ਸਿੱਖ ਹੀ ਹੈ। ਮੈਂ ਸਮਝਦਾ ਵੀ ਜੇ ਇਹ ਗੱਲ ਹੈ ਫਿਰ ਮਨਮੋਹਨ ਸਿੰਘ ਨੂੰ ਅਸੀਂ ਕਿਉਂ ਨਹੀਂ ਐਕਸੈਪਟ ਕਰ ਲੈਂਦੇ? ਜੀ ਜੀ, ਉਹ ਵੀ ਤਾਂ ਬੜਾ ਪੱਗ ਵਾਲਾ, ਬੜਾ ਕਿੰਨੇ 10 ਮਿੰਟ ਲਾ ਕੇ ਪੱਗ ਬੰਨ੍ਹਦਾ ਹੋਣਾ, ਉਹ ਲੰਬੀ ਚੌੜੀ ਪੱਗ ਬੰਨ੍ਹਦਾ, ਮੂੰਹ ਨਾਲੋਂ ਵੀ ਵੱਡੀ ਜੀ, ਪਰ ਅਸੀਂ ਉਹਨੂੰ ਐਕਸੈਪਟ ਨਹੀਂ ਕਰਦੇ ਹਾਂ ਕਿਉਂਕਿ ਉਹ ਸਟੇਟ ਦੀ ਨੁਮਾਇੰਦਗੀ ਉਸ ਦੀ ਕਰਦਾ ਜਿਹੜੀ ਸਟੇਟ ਜਿਹੜੀ ਹੈ ਉਹਨੇ ਸਿੱਖਾਂ ਦੀਆਂ ਕਿਲਿੰਗਸ ਕੀਤੀਆਂ ਨੇ ਔਰ ਲਗਾਤਾਰਤਾ ਨਾਲ ਉਹਨਾਂ ਦੀਆਂ ਐਂਟੀ ਸਿੱਖ ਪਾਲਿਸੀਜ਼ ਚੱਲ ਰਹੀਆਂ। ਸੋ ਮੈਂ ਸਮਝਦਾ ਵੀ ਇਹ ਇਹਨਾਂ ਨੂੰ ਰੋਹ ਦਾ ਟਾਕਰਾ ਕਰਵਾਉਣਾ ਚਾਹੀਦਾ, ਇਹਨਾਂ ਨੇ ਹਟਣਾ ਨਹੀਂ ਹੈ, ਨਹੀਂ ਤਾਂ ਹੁਣ ਜਿਵੇਂ ਇਹ ਗੇਜੜਾ ਪਿਆ ਇਹਨਾਂ ਨੂੰ, ਮੂੰਹ ਪਿਆ, ਅੱਗੇ ਵਧਣਗੇ, ਜੇ ਹੋਰ ਥਾਂ ਦੇ ਸਿਰ ਅਡਾਣਗੇ, ਪਰ ਜਦੋਂ ਤੱਕ ਕਿਤੇ ਸੰਗਤ ਨੇ ਅਸਲੀ ਜਲਵਾ ਨਾ ਦਿਖਾਇਆ ਇਹਨਾਂ ਨੂੰ ਜੀ, ਉਦੋਂ ਤੱਕ ਇਹਨਾਂ ਨੇ ਹਟਣਾ ਨਹੀਂ ਹੈ। ਔਰ ਮੇਰਾ ਖਿਆਲ ਹੈ ਵੀ ਇਸ ਗੱਲ ਦਾ ਇਹਨਾਂ ਨੂੰ ਸੁਨੇਹਾ ਦੇ ਦੇਣਾ ਚਾਹੀਦਾ ਹੈ ਕਿ ਵੀ ਤੁਸੀਂ ਆਪਣਾ ਐਮਬੈਸੀਆਂ 'ਚ ਕੀ ਕਰਦੇ ਹੋ, ਤੁਹਾਡੇ ਟੁੱਕੜ ਬੋਝ ਉੱਥੇ ਜਾ ਕੇ ਭੰਗੜਾ ਪਾਉਣ, ਵਿਸਾਖੀ ਦਾ ਥੱਲੇ ਉੱਥੇ ਡਰਾਮੇਬਾਜ਼ੀ ਕਰੋ ਆਪਣੀ ਐਮਬੈਸੀ ਕੌਂਸੂਲੇਟਾਂ 'ਚ, ਸਿੱਖਾਂ ਦੀਆਂ ਗੈਦਰਿੰਗਸ 'ਚ ਆ ਕੇ ਮਤ ਆਪਣਾ ਜਿਹੜਾ ਇਸ ਕਿਸਮ ਦੀ ਗੱਲ ਹੈ ਉਹਨੂੰ ਲਿਆਉਣ ਦੀ ਕੋਸ਼ਿਸ਼ ਕਰੋ। ਸੋ ਇਹਨਾਂ ਦਾ
ਬਹੁਤ ਬਹੁਤ ਧੰਨਵਾਦ ਵੀਰ ਪਰਮਜੀਤ ਸਿੰਘ। ਜੀ ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।